5 ਸਤੰਬਰ ਸੰਨ 2019 ਗੁਰਪ੍ਰੀਤ ਸਿੰਘ ਪੰਜਾਬੀ ਰੇਡੀਓ USA ਤੇ ਅਪਡੇਟ ਕੈਨੇਡਾ ਲੈ ਕੇ ਹਾਜ਼ਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਖਾਸ ਖਬਰਾਂ। NDP 'ਚ ਪਿਆ ਪਟਾਕਾ। ਅਨੇਕਾਂ NDP ਮੈਂਬਰ ਪਾਰਟੀ ਛੱਡ ਕੇ ਗ੍ਰੀਨ ਦਲ ਵਿੱਚ ਸ਼ਾਮਲ ਹੋਏ। ਨਸਲਵਾਦ ਦੇ ਲੱਗੇ ਦੋਸ਼। ਪੈਟਰਿਕ ਮੈਥਿਊਜ਼ ਦੇ ਅਮਰੀਕਾ ਵਿੱਚ ਲੁਕੇ ਹੋਣ ਦੇ ਆਸਾਰ। ਫੈਡਰਲ ਅਪੀਲ ਕੋਰਟ ਟਰਾਂਸ ਮਾਊਂਟੇਨ ਪਾਈਪਲਾਈਨ ਮਾਮਲੇ ਵਿੱਚ 6 ਅਪੀਲਾਂ ਸੁਣੇਗੀ। ਹੁਣ ਖਬਰਾਂ ਦਾ ਵਿਸਥਾਰ। NDP 'ਚ ਪਟਾਕਾ ਪੈ ਗਿਆ ਹੈ। ਪਾਰਟੀ ਦੇ ਅਨੇਕਾਂ ਮੈਂਬਰ ਆਪਣੀ ਪਾਰਟੀ ਛੱਡ ਕੇ ਹੁਣ ਗ੍ਰੀਨ ਦਲ ਵਿੱਚ ਜਾ ਸ਼ਾਮਲ ਹੋਏ ਨੇ। ਨਿਊ ਬ੍ਰੰਸਵਿਕ ਇਲਾਕੇ ਵਿੱਚ ਕਿਸੇ ਸਮੇਂ ਸੂਬਾਈ ਚੋਣਾਂ ਸਮੇਂ NDP ਦੇ ਉਮੀਦਵਾਰ ਰਹੇ ਇਹਨਾਂ ਲੋਕਾਂ ਨੇ ਪਾਰਟੀ ਛੱਡ ਦਿੱਤੀ ਹੈ ਅਤੇ ਗ੍ਰੀਨ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ। ਇਹਨਾਂ ਵਿੱਚ ਜੋਨਾਥਨ ਰਿਚਰਡਸਨ ਸ਼ਾਮਲ ਨੇ, ਜਿਹੜੇ ਕਿਸੇ ਵੇਲੇ ਐਟਲਾਂਟਿਕ ਇਲਾਕੇ ਦੇ ਵਿੱਚ ਫੈਡਰਲ NDP ਦੇ ਐਗਜ਼ੈਕਟਿਵ ਦੇ ਮੈਂਬਰ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ NDP ਦੇ ਕੌਮੀ ਨੇਤਾ ਜਗਮੀਤ ਸਿੰਘ ਤੋਂ ਨਿਊ ਬ੍ਰੰਸਵਿਕ ਇਲਾਕੇ ਦੇ NDPਰ ਕਾਫੀ ਖਫਾ ਸਨ, ਜਿਸ ਕਾਰਨ ਇਹ ਸਾਰਾ ਕੁਝ ਵਾਪਰਿਆ ਹੈ। ਜਗਮੀਤ ਸਿੰਘ ਦਸਤਾਰਧਾਰੀ ਸਿੱਖ ਨੇ। ਜੋਨਾਥਨ ਰਿਚਰਡਸਨ ਦਾ ਕਹਿਣਾ ਹੈ ਕਿ NDP ਦੇ ਇਹ ਮੈਂਬਰ ਉਹਨਾਂ ਦੀ ਦਿੱਖ ਤੋਂ ਕਾਫੀ ਪਰੇਸ਼ਾਨ ਸਨ ਅਤੇ ਉਹਨਾਂ ਨੂੰ ਇਸ ਗੱਲ ਦਾ ਵੀ ਗਿਲਾ ਸੀ ਕਿ ਜਗਮੀਤ ਸਿੰਘ ਨੇ ਕਦੇ ਉਹਨਾਂ ਦੀ ਸਾਰ ਨਹੀਂ ਸੀ ਲਈ। ਉਹਨਾਂ ਦੀ ਇਸ ਟਿੱਪਣੀ ਦੇ ਨਾਲ ਹੁਣ ਇਸ ਗੱਲ ਦੇ ਦੋਸ਼ ਲੱਗ ਰਹੇ ਨੇ ਕਿ ਇਹਨਾਂ ਵਿਅਕਤੀਆਂ ਵਿੱਚ ਨਸਲਵਾਦ ਵੜਿਆ ਹੋਇਆ ਹੈ ਅਤੇ ਨਸਲੀ ਸੋਚ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਨੇ। ਇਸੇ ਕਾਰਨ ਉਹਨਾਂ ਨੂੰ ਜਗਮੀਤ ਸਿੰਘ ਦੀ ਦਿੱਖ ਤੋਂ ਕਾਫੀ ਤਕਲੀਫ ਹੈ ਅਤੇ ਗ੍ਰੀਨ ਪਾਰਟੀ ਵੀ ਕਸੂਤੀ ਸਥਿਤੀ ਵਿੱਚ ਫਸ ਗਈ ਹੈ। ਗ੍ਰੀਨ ਪਾਰਟੀ ਦੀ ਨੇਤਾ ਐਲਿਜ਼ਬeth ਮੇ ਦਾ ਕਹਿਣਾ ਹੈ ਕਿ ਨਸਲਵਾਦ ਦੀ ਪਾਰਟੀ ਵਿੱਚ ਕੋਈ ਥਾਂ ਨਹੀਂ ਹੈ। ਫਿਲਹਾਲ ਇਸ ਪੂਰੇ ਮਾਮਲੇ ਨੂੰ ਲੈ ਕੇ ਗ੍ਰੀਨ ਪਾਰਟੀ ਵਿਵਾਦਾਂ ਵਿੱਚ ਘਿਰ ਗਈ ਹੈ। ਪੈਟਰਿਕ ਮੈਥਿਊਜ਼ ਦੇ ਅਮਰੀਕਾ ਵਿੱਚ ਲੁਕੇ ਹੋਣ ਦੇ ਆਸਾਰ ਨੇ। ਪੈਟਰਿਕ ਮੈਥਿਊਜ਼ ਕਿਸੇ ਸਮੇਂ ਕੈਨੇਡੀਅਨ ਫੌਜ ਵਿੱਚ ਰਿਜ਼ਰਵਿਸਟ ਸੀ। ਉਸ ਦੇ ਇੱਕ ਨਸਲਵਾਦੀ ਸੰਗਠਨ ਦ ਬੇਸ ਨਾਲ ਸੰਬੰਧ ਰੱਖਣ ਦੇ ਦੋਸ਼ ਸਨ। ਮੰਨਿਆ ਜਾਂਦਾ ਹੈ ਕਿ ਉਸਨੇ ਇਸ ਦਲ ਦੀ ਖਾਤਰ ਸਿਖਲਾਈ ਲੈਣ ਦੇ ਵਿੱਚ ਫੌਜ ਵਿੱਚ ਕੰਮ ਸ਼ੁਰੂ ਕੀਤਾ ਸੀ ਅਤੇ ਰਿਜ਼ਰਵਿਸਟ ਦੇ ਤੌਰ 'ਤੇ ਭਰਤੀ ਹੋਇਆ ਸੀ ਅਤੇ ਇਹ ਪਤਾ ਲੱਗਣ ਤੋਂ ਪਿੱਛੋਂ ਉਸ ਨੂੰ ਫਾਇਰ ਕਰ ਦਿੱਤਾ ਗਿਆ ਸੀ ਅਤੇ ਉਸ ਦੀ ਪੈੜ ਨਹੀਂ ਕੱਢੀ ਜਾ ਸਕੀ ਹੈ। ਉਸ ਦੀ ਗੱਡੀ ਅਮਰੀਕਾ ਕੈਨੇਡਾ ਦੀ ਸਰਹੱਦ ਲਾਗਿਓਂ ਮੈਨੀਟੋਬਾ ਇਲਾਕੇ 'ਚੋਂ ਬਰਾਮਦ ਕੀਤੀ ਗਈ ਸੀ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਉਸ ਸਮੇਂ ਅਮਰੀਕਾ ਵਿੱਚ ਜਾ ਲੁਕਿਆ ਹੈ। ਬਾਕਾਇਦਾ ਕੈਨੇਡੀਅਨ ਅਧਿਕਾਰੀਆਂ ਨੇ ਇਸ ਸੰਬੰਧ ਵਿੱਚ ਅਮਰੀਕੀ ਅਧਿਕਾਰੀਆਂ ਨੂੰ ਸੂਚਿਤ ਵੀ ਕਰ ਦਿੱਤਾ ਹੈ ਅਤੇ ਸਾਵਧਾਨ ਰਹਿਣ ਲਈ ਕਿਹਾ ਹੈ। ਅਧਿਕਾਰੀਆਂ ਦਾ ਅਨੁਮਾਨ ਹੈ ਕਿ ਉਸ ਕੋਲ ਹਥਿਆਰ ਵੀ ਹੋ ਸਕਦੇ ਨੇ ਅਤੇ ਉਹ ਕੋਈ ਵੱਡੀ ਹਿੰਸਕ ਘਟਨਾ ਨੂੰ ਸਰ ਅੰਜਾਮ ਦੇ ਸਕਦਾ ਹੈ। ਫੈਡਰਲ ਕੋਰਟ ਆਫ ਅਪੀਲ ਹੁਣ ਟਰਾਂਸ ਮਾਊਂਟੇਨ ਪਾਈਪਲਾਈਨ ਦੇ ਮਾਮਲੇ ਵਿੱਚ 6 ਅਪੀਲਾਂ ਸੁਣੇਗੀ। ਅਪੀਲ ਕੋਰਟ ਦੇ ਕੋਲ 12 ਅਪੀਲਾਂ ਕੀਤੀਆਂ ਗਈਆਂ ਨੇ, ਜਿਨ੍ਹਾਂ ਵਿੱਚੋਂ 6 ਦੀ ਸੁਣਵਾਈ ਹੋਵੇਗੀ। ਫੈਡਰਲ ਅਦਾਲਤ ਅਜਿਹਾ ਕਰਨ ਲਈ ਤਿਆਰ ਹੋ ਗਈ ਹੈ। ਚੇਤੇ ਰਹੇ, ਕੈਨੇਡਾ ਦੀ ਫੈਡਰਲ ਸਰਕਾਰ ਨੇ ਵਿਵਾਦਗ੍ਰਸਤ ਟਰਾਂਸ ਮਾਊਂਟੇਨ ਪਾਈਪਲਾਈਨ ਪ੍ਰੋਜੈਕਟ ਨੂੰ ਹਰੀ ਝੰਡੀ ਦੇ ਦਿੱਤੀ ਸੀ, ਜਿਸ ਤੋਂ ਪਿੱਛੋਂ 12 ਅਪੀਲਾਂ ਕੀਤੀਆਂ ਗਈਆਂ ਸਨ। ਅਪੀਲ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਕੈਨੇਡਾ ਦੀ ਸਰਕਾਰ ਨੇ ਮੂਲ ਵਾਸੀਆਂ ਨਾਲ ਇਸ ਸੰਬੰਧ ਵਿੱਚ ਸਹੀ ਤਰੀਕੇ ਨਾਲ ਸਲਾਹ ਮਸ਼ਵਰਾ ਨਹੀਂ ਸੀ ਕੀਤਾ ਅਤੇ ਉਹਨਾਂ ਦੀ ਸਲਾਹ ਲਏ ਬਿਨਾਂ ਹੀ ਇਸ ਫੈਸਲੇ ਨੂੰ ਹਰੀ ਝੰਡੀ ਦਿੱਤੀ ਹੈ, ਜਦੋਂ ਕਿ ਸਰਕਾਰ ਦਾ ਕਹਿਣਾ ਕਿ ਉਹਨਾਂ ਨੇ ਮੂਲ ਵਾਸੀਆਂ ਨਾਲ ਗੱਲਬਾਤ ਕੀਤੀ ਸੀ। ਫੈਡਰਲ ਅਪੀਲ ਕੋਰਟ ਹੁਣ ਜਾਣਨ ਦੀ ਕੋਸ਼ਿਸ਼ ਕਰੇਗੀ ਕਿ ਕੀ ਸੱਚਮੁੱਚ ਮੂਲ ਵਾਸੀਆਂ ਨੂੰ ਭਰੋਸੇ ਵਿੱਚ ਲਿਆ ਗਿਆ ਸੀ ਜਾਂ ਨਹੀਂ। ਮੂਲ ਵਾਸੀਆਂ ਦਾ ਕਹਿਣਾ ਹੈ ਕਿ ਪਾਈਪਲਾਈਨ ਉਹਨਾਂ ਦੇ ਜੱਦੀ ਇਲਾਕੇ ਵਿੱਚੋਂ ਗੁਜ਼ਰਨੀ ਹੈ ਅਤੇ ਇਸ ਦਾ ਉਹਨਾਂ ਦੇ ਜੀਵਨ ਨਿਰਬਾਹ 'ਤੇ ਭੈੜਾ ਅਸਰ ਪੈਣਾ ਹੈ, ਜਿਸ ਕਾਰਨ ਉਹਨਾਂ ਵਿੱਚ ਗੁੱਸਾ ਹੈ। ਮੇਪਲ ਰਿਜ ਇਲਾਕੇ ਵਿੱਚ ਇੱਕ ਸਦੀ ਪੁਰਾਣੀ ਲੱਕੜ ਮਿਲ ਬੰਦ ਹੋਣ ਜਾ ਰਹੀ ਹੈ, ਜਿਸ ਨਾਲ 130 ਵਿਅਕਤੀ ਬੇਰੁਜ਼ਗਾਰ ਹੋ ਜਾਣਗੇ। ਹੈਮੰਡ ਸੀਡਰ ਸੌਮਿਲ ਮੇਪਲ ਰਿਜ ਦੀ ਇੱਕ ਬਹੁਤ ਪੁਰਾਣੀ ਲੱਕੜ ਮਿਲ ਹੈ ਅਤੇ ਇਸ ਉੱਪਰ ਲੋਕਾਂ ਦਾ ਜੀਵਨ ਨਿਰਭਰ ਹੈ ਅਤੇ 130 ਵਿਅਕਤੀਆਂ ਦੇ ਬੇਰੁਜ਼ਗਾਰ ਹੋ ਜਾਣ ਦੀ ਸੰਭਾਵਨਾ ਨੂੰ ਵੇਖ ਕੇ ਇਲਾਕੇ ਵਿੱਚ ਬੇਚੈਨੀ ਫੈਲ ਗਈ ਹੈ। ਫੈਕਟਰੀ ਦੇ ਮਾਲਕਾਂ ਦਾ ਕਹਿਣਾ ਹੈ ਕਿ ਅਮਰੀਕਾ ਵੱਲੋਂ ਸੌਫਟਵੁੱਡ ਨੰਬਰ 'ਤੇ ਲਾਈਆਂ ਗਈਆਂ ਭਾਰੀ ਡਿਊਟੀਆਂ ਕਾਰਨ ਉਹਨਾਂ ਨੂੰ ਫੈਕਟਰੀ ਬੰਦ ਕਰਨੀ ਪੈ ਰਹੀ ਹੈ। ਵੈਨਕੂਵਰ ਦੇ ਟੈਕਸੀ ਚਾਲਕਾਂ ਨੇ ਪੈਸੇਂਜਰਸ ਟਰਾਂਸਪੋਰਟ ਬੋਰਡ ਨੂੰ ਅਦਾਲਤ ਵਿੱਚ ਖਿੱਚਣ ਦੀ ਤਿਆਰੀ ਕਰ ਲਈ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਬੋਰਡ ਨੇ ਉਹਨਾਂ ਦੀ ਉਕਾਈ ਪਰਵਾਹ ਨਾ ਕਰਦਿਆਂ ਐਡਾ ਵੱਡਾ ਫੈਸਲਾ ਲੈ ਲਿਆ ਹੈ। ਚੇਤੇ ਰਹੇ, ਇਸ ਬੋਰਡ ਨੇ ਹਾਲ ਹੀ ਵਿੱਚ ਊਬਰ ਨੂੰ ਹਰੀ ਝੰਡੀ ਦੇ ਦਿੱਤੀ ਸੀ ਅਤੇ ਉਸ 'ਤੇ ਕੋਈ ਕੈਪ ਨਹੀਂ ਸੀ ਲਾਈ, ਜਿਸ ਕਾਰਨ ਟੈਕਸੀ ਵਾਲੇ ਕਾਫੀ ਪਰੇਸ਼ਾਨ ਨੇ। ਉਹਨਾਂ ਦਾ ਕਹਿਣਾ ਹੈ ਕਿ ਊਬਰ 'ਤੇ ਬਿਨਾਂ ਕਿਸੇ ਰੋਕ ਦੇ ਉਹਨਾਂ ਨੂੰ ਇੱਥੇ ਕੰਮ ਕਰਨ ਦੀ ਆਗਿਆ ਦੇਣ ਨਾਲ ਉਹਨਾਂ ਦੇ ਉਦਯੋਗ ਤੇ ਭੈੜਾ ਅਸਰ ਪਵੇਗਾ ਅਤੇ ਅਨੇਕਾਂ ਵਿਅਕਤੀ ਬੇਰੁਜ਼ਗਾਰ ਹੋ ਸਕਦੇ ਨੇ, ਜਿਸ ਕਾਰਨ ਉਹਨਾਂ ਵਿੱਚ ਗੁੱਸਾ ਹੈ। ਇੱਧਰ BC ਦੀ ਸਰਕਾਰ ਵੀ ਇਸ ਮਾਮਲੇ ਨੂੰ ਲੈ ਕੇ ਕਸੂਤੀ ਸਥਿਤੀ ਵਿੱਚ ਫਸ ਗਈ ਹੈ। BC ਦੀ ਟਰਾਂਸਪੋਰਟ ਮੰਤਰੀ ਕਲੇਅਰ ਟੇਵਾਨਾ ਨੇ ਬੋਰਡ ਨੂੰ ਪੱਤਰ ਲਿਖ ਕੇ ਕਿਹਾ ਕਿ ਇਸ ਮਾਮਲੇ 'ਤੇ ਮੁੜ ਵਿਚਾਰ ਕਰੇ, ਪਰੰਤੂ ਟੈਕਸੀ ਇੰਡਸਟਰੀ ਨਾਲ ਜੁੜੇ ਲੋਕਾਂ ਨੇ ਸੁਪਰੀਮ ਕੋਰਟ ਦਾ ਦਰ ਖੜਕਾਇਆ ਹੈ ਤਾਂ ਜੋ ਇਸ ਫੈਸਲੇ ਨੂੰ ਉਲਟਾਇਆ ਜਾ ਸਕੇ। ਕਿਲੋਨਾ ਇਲਾਕੇ ਦੇ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਦੇ ਸਾਬਕਾ ਅਧਿਕਾਰੀ ਦੇ ਖਿਲਾਫ ਜਨਤਾ ਦਾ ਵਿਸ਼ਵਾਸ ਤੋੜਨ ਦੇ ਦੋਸ਼ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਬ੍ਰਾਇਨ ਮੈਥਿਊ ਬੁਰੇਟ 'ਤੇ ਦੋਸ਼ ਲੱਗਦੇ ਨੇ ਕਿ ਉਸਨੇ ਅਕਤੂਬਰ 2015 ਤੋਂ ਲੈ ਕੇ ਅਗਸਤ 2016 ਦੇ ਵਿਚਾਲੇ 7 ਔਰਤਾਂ ਨਾਲ ਕਾਮੁਕ ਸੰਬੰਧ ਜੋੜਨ ਲਈ ਕੋਸ਼ਿਸ਼ ਕੀਤੀ ਸੀ
ਅਤੇ ਇਸ ਪੂਰੇ ਮਾਮਲੇ ਦੇ ਪ੍ਰਕਾਸ਼ ਵਿੱਚ ਆਉਣ ਤੋਂ ਪਿੱਛੋਂ ਪੜਤਾਲ ਸ਼ੁਰੂ ਕਰ ਦਿੱਤੀ ਗਈ ਸੀ। ਹੁਣ ਉਸ ਦੇ ਖਿਲਾਫ ਜਨਤਾ ਦਾ ਵਿਸ਼ਵਾਸ ਤੋੜਨ ਦੇ ਦੋਸ਼ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਚਿਲਾ ਬੈਗ ਦੀ ਸਿਟੀ ਕੌਂਸਲ ਨੇ ਸਤਰੰਗਾ ਚੌਰਾਹਾ ਬਣਾਉਣ ਤੋਂ ਨਾਂਹ ਕਰ ਦਿੱਤੀ ਹੈ। ਸਮਲਿੰਗੀਆਂ ਦੀ ਮੰਗ ਸੀ ਕਿ ਚਿਲਾ ਬੈਗ ਵਿੱਚ ਵੀ ਬਾਕੀ ਸ਼ਹਿਰਾਂ ਦੇ ਵਾਂਗ ਸਤਰੰਗੇ ਚੌਰਾਹੇ ਬਣਾਏ ਜਾਣ ਅਤੇ ਇਸੇ ਮੰਗ ਨੂੰ ਲੈ ਕੇ ਇੱਕ ਥਾਂ ਦੀ ਚੋਣ ਕੀਤੀ ਗਈ ਸੀ, ਪਰੰਤੂ ਚਿਲਾ ਬੈਗ ਦੀ ਸਿਟੀ ਕੌਂਸਲ ਨੇ ਇਸ ਨੂੰ ਨਾ ਮਨਜ਼ੂਰ ਕਰ ਦਿੱਤਾ ਹੈ। ਬਹੁਗਿਣਤੀ ਮੈਂਬਰਾਂ ਨੇ ਇਸ ਦੇ ਉਲਟ ਵੋਟਾਂ ਪਾਈਆਂ ਨੇ ਅਤੇ ਇੱਕੋ ਹੀ ਸਿਟੀ ਕੌਂਸਲਰ ਨੇ ਇਸ ਦੇ ਹੱਕ ਵਿੱਚ ਵੋਟ ਪਾਈ, ਜਿਸ ਤੋਂ ਪਿੱਛੋਂ ਇਹ ਮਤਾ ਫੇਲ ਹੋ ਗਿਆ ਹੈ ਅਤੇ ਸਮਲਿੰਗੀਆਂ ਵਿੱਚ ਭਾਰੀ ਰੋਸ ਹੈ। ਐਡਮਿੰਟਨ ਵਿੱਚ ਘੱਟੋ ਘੱਟ 2 ਘੰਟਿਆਂ ਲਈ 25,000 ਲੋਕਾਂ ਦੇ ਘਰਾਂ ਦੀ ਬੱਤੀ ਗੁੱਲ ਰਹੀ। ਐਡਮਿੰਟਨ ਦੇ ਵਿੱਚ 2 ਟਰਾਂਸਫਾਰਮਰਾਂ ਵਿੱਚ ਨੁਕਸ ਪੈ ਗਿਆ ਸੀ, ਜਿਸ ਕਾਰਨ ਬੁੱਧਵਾਰ ਨੂੰ ਰਾਤ ਨੂੰ 9:15 ਵਜੇ ਤੋਂ ਲੈ ਕੇ ਰਾਤ ਦੇ ਤਕਰੀਬਨ 11:30 ਵਜੇ ਤੱਕ 25,000 ਲੋਕਾਂ ਦੇ ਘਰਾਂ ਦੀ ਬੱਤੀ ਗੁੱਲ ਰਹੀ ਅਤੇ ਹੁਣ ਇਹ ਨੁਕਸ ਦੂਰ ਕਰ ਲਿਆ ਗਿਆ ਹੈ ਅਤੇ ਬੱਤੀ ਮੁੜ ਬਹਾਲ ਕਰ ਦਿੱਤੀ ਗਈ ਹੈ। ਕੈਲਗਰੀ ਦੇ ਰੈੱਡ ਡਿਗਰ ਇਲਾਕੇ ਦੇ ਵਿੱਚ 2 ਨੌਜਵਾਨਾਂ ਦੀ ਮੌਤ ਲਈ ਜ਼ਿੰਮੇਵਾਰ ਇੱਕ ਡਰਾਈਵਰ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ ਹੈ। ਡਾਇਲਨ ਜੇਮਸ 21 ਸਾਲਾ ਨੌਜਵਾਨ ਹੈ। ਉਸ ਉੱਪਰ ਦੋਸ਼ ਲੱਗਦੇ ਨੇ ਕਿ ਉਸ ਦੀ ਅਣਗਹਿਲੀ ਕਾਰਨ ਕੈਨੇਡਾ ਡੇ ਵਾਲੇ ਦਿਨ 1 ਜੁਲਾਈ ਨੂੰ 2016 ਵਿੱਚ ਇੱਕ ਸੜਕ ਹਾਦਸਾ ਹੋਇਆ ਸੀ, ਜਿਸ ਨਾਲ ਇੱਕ 16 ਅਤੇ 18 ਸਾਲ ਦੇ 2 ਨੌਜਵਾਨ ਮਾਰੇ ਗਏ ਸਨ ਅਤੇ ਉਹ ਗੱਡੀ ਕਾਫੀ ਰਫ਼ਤਾਰ ਨਾਲ ਭਜਾ ਰਿਹਾ ਸੀ। ਉਸ ਦੀ ਗੱਡੀ 121 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਜਾ ਰਹੀ ਸੀ ਜਦੋਂ ਕਾਬੂ ਤੋਂ ਬਾਹਰ ਹੋ ਕੇ ਹਾਦਸਾਗ੍ਰਸਤ ਹੋ ਗਈ ਸੀ ਅਤੇ ਇਸ ਅਣਗਹਿਲੀ ਕਾਰਨ ਇਹਨਾਂ ਨੌਜਵਾਨਾਂ ਦੀਆਂ ਮੌਤਾਂ ਹੋਈਆਂ ਸਨ, ਜਿਸ ਕਾਰਨ ਉਸ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ ਹੈ ਅਤੇ 10 ਸਾਲ ਤੱਕ ਉਹ ਡਰਾਈਵਿੰਗ ਨਹੀਂ ਕਰ ਸਕੇਗਾ। ਮੈਨੀਟੋਬਾ ਦੀ ਸੱਤਾਧਾਰੀ ਪੀਸੀ ਪਾਰਟੀ ਦੇ MLA ਰਿਕ ਵੋਚਕ 'ਤੇ ਦੋਸ਼ ਲੱਗ ਰਹੇ ਨੇ ਕਿ ਉਹਨਾਂ ਨੇ ਆਪਣੇ ਸੈੱਲ ਫੋਨ 'ਤੇ ਆਪਣੇ ਇੱਕ ਸਟਾਫ ਮੈਂਬਰ ਨੂੰ ਨੰਗੀਆਂ ਔਰਤਾਂ ਦੀ ਤਸਵੀਰਾਂ ਵਿਖਾਈਆਂ ਸਨ ਅਤੇ ਇਸ ਕਾਰਨ ਉਹ ਕਈ ਤਰ੍ਹਾਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਨੇ ਅਤੇ ਉਹਨਾਂ ਉੱਪਰ ਜਨਤਾ ਦਾ ਵਿਸ਼ਵਾਸ ਤੋੜਨ ਦੇ ਦੋਸ਼ ਲਾਏ ਜਾ ਰਹੇ ਨੇ ਅਤੇ ਦਫ਼ਤਰ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਲਾਏ ਜਾ ਰਹੇ ਨੇ। ਕਾਨੂੰਨ ਮੁਤਾਬਕ ਆਪਣੇ ਦਫ਼ਤਰ ਦੇ ਵਿੱਚ ਕੰਮ ਵਾਲੀ ਥਾਂ 'ਤੇ ਅਜਿਹੀਆਂ ਅਸ਼ਲੀਲ ਤਸਵੀਰਾਂ ਦੀ ਪ੍ਰਦਰਸ਼ਨੀ ਕਰਨਾ ਬਿਲਕੁਲ ਗੈਰ ਵਾਜਿਬ ਹੈ ਅਤੇ ਉਹਨਾਂ ਨੇ ਆਪਣੇ ਸੈੱਲ ਫੋਨ ਰਾਹੀਂ ਇਹ ਤਸਵੀਰਾਂ ਆਪਣੇ ਕੌਂਸਟੀਚੁਐਂਸੀ ਅਸਿਸਟੈਂਟ ਨੂੰ ਵਿਖਾਈਆਂ ਸਨ। ਔਟਵਾ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਏਕਾ ਕਰ ਲਿਆ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਫੈਡਰਲ ਚੋਣਾਂ ਵਿੱਚ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਚਾਰ ਕਰਨਗੇ। ਉਹਨਾਂ ਦੀਆਂ ਮੰਗਾਂ ਨੇ ਕਿ ਸਟੂਡੈਂਟਾਂ ਨੂੰ ਮਿਲਣ ਵਾਲੇ ਲੋਨ ਖਤਮ ਕੀਤੇ ਜਾਣ ਅਤੇ ਪੜ੍ਹਾਈ ਲਿਖਾਈ ਤੋਂ ਪਿੱਛੋਂ ਵਿਦਿਆਰਥੀਆਂ ਨੂੰ ਨੌਕਰੀ ਲੱਭਣ ਵਿੱਚ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਅਤੇ ਮੂਲ ਵਾਸੀ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਦੇ ਮੌਕੇ ਪ੍ਰਦਾਨ ਕੀਤੇ ਜਾਣ ਅਤੇ ਇਹਨਾਂ ਮੰਗਾਂ ਨੂੰ ਲੈ ਕੇ ਉਹਨਾਂ ਨੇ ਹੁਣ ਤੋਂ ਹੀ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ। ਉਹਨਾਂ ਦਾ ਕਹਿਣਾ ਕਿ ਫੈਡਰਲ ਚੋਣਾਂ ਸਮੇਂ ਉਹ ਟਿਕ ਕੇ ਨਹੀਂ ਬੈਠਣਗੇ ਅਤੇ ਵੱਖ-ਵੱਖ ਉਮੀਦਵਾਰਾਂ ਦੇ ਪਾਰਟੀਆਂ ਉੱਪਰ ਇਹਨਾਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਦਬਾਅ ਪਾਉਣਗੇ। ਟੋਰਾਂਟੋ ਦੇ ਮੁਸਲਿਮ ਭਾਈਚਾਰੇ ਨੇ ਆਪਣੇ ਕੁਝ ਮੁੱਦਿਆਂ ਨੂੰ ਲੈ ਕੇ ਟਾਊਨ ਹਾਲ ਮੀਟਿੰਗ ਕਰਵਾਈ ਹੈ। ਇਸ ਮੀਟਿੰਗ ਦੌਰਾਨ ਫੈਡਰਲ NDP ਨੇਤਾ ਜਗਮੀਤ ਸਿੰਘ ਵੀ ਹਾਜ਼ਰ ਸਨ। ਵੇਖਣ ਵਾਲੀ ਗੱਲ ਹੈ ਕਿ ਇਸ ਮੌਕੇ 'ਤੇ ਮੁਸਲਮਾਨ ਭਾਈਚਾਰੇ ਦੇ ਖਿਲਾਫ ਹੋ ਰਿਹਾ ਨਸਲਵਾਦ ਦਾ ਮੁੱਦਾ ਪੂਰੀ ਤਰ੍ਹਾਂ ਭਾਰੂ ਸੀ, ਪਰ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਕਲਾਈਮੇਟ ਚੇਂਜ ਦਾ ਮਾਮਲਾ ਵੀ ਭਾਰੂ ਰਿਹਾ, ਜਾਣੀ ਵਾਤਾਵਰਣ ਦੇ ਮੁੱਦੇ ਨੂੰ ਲੈ ਕੇ ਵੀ ਲੋਕਾਂ ਵਿੱਚ ਭਾਰੀ ਗੁੱਸਾ ਹੈ ਅਤੇ ਉਹ ਜਾਣਨਾ ਚਾਹੁੰਦੇ ਨੇ ਕਿ ਸਾਡੀਆਂ ਸਰਕਾਰਾਂ ਵੱਖ-ਵੱਖ ਪਾਰਟੀਆਂ ਦੇ ਚੋਣ ਉਮੀਦਵਾਰ ਇਸ ਬਾਰੇ ਵਿੱਚ ਕਿਹੋ ਜਿਹੀ ਰਾਏ ਰੱਖਦੇ ਨੇ। ਤੇ ਅੰਤ ਵਿੱਚ ਤਬਸਰਾ। ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਦੇ ਮੈਂਬਰ ਪਾਰਲੀਮੈਂਟ ਰਮੇਸ਼ ਸੰਘਾ ਦੀਆਂ ਟਿੱਪਣੀਆਂ ਨੂੰ ਲੈ ਕੇ ਵਾਦ-ਵਿਵਾਦ ਅਜੇ ਵੀ ਜਾਰੀ ਹੈ। ਕੁਝ ਦਿਨ ਪਹਿਲਾਂ ਉਹਨਾਂ ਨੇ ਇਹ ਬਿਆਨ ਦਿੱਤਾ ਸੀ ਕਿ ਸੱਤਾਧਾਰੀ ਲਿਬਰਲ ਪਾਰਟੀ ਦਾ ਵੱਡਾ ਹਿੱਸਾ ਖਾਲਿਸਤਾਨੀਆਂ ਦੇ ਪੁਸ਼ਤਪਨਾਹੀ ਕਰ ਰਿਹਾ ਹੈ ਅਤੇ ਹੁਣ ਉਹਨਾਂ ਦੇ ਅਸਤੀਫੇ ਦੀ ਮੰਗ ਵੀ ਉੱਠਣੀ ਸ਼ੁਰੂ ਹੋ ਚੁੱਕੀ ਹੈ। ਉਹਨਾਂ ਨੇ ਆਪਣੀ ਪਾਰਟੀ 'ਤੇ ਇਲਜ਼ਾਮ ਧਰ ਦਿੱਤਾ ਸੀ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਹਨਾਂ ਦੇ ਸਾਥੀ ਖਾਲਿਸਤਾਨੀਆਂ ਦੀ ਪੁਸ਼ਤਪਨਾਹੀ ਕਰਦੇ ਨੇ ਅਤੇ ਉਹਨਾਂ ਨੂੰ ਪੱਠੇ ਪਾਉਂਦੇ ਨੇ। ਦੇਸੀ ਮੀਡੀਆ ਦਾ ਇੱਕ ਹਿੱਸਾ ਵੀ ਇਸ ਗੱਲ ਨੂੰ ਕਾਫੀ ਤੂਲ ਦੇ ਰਿਹਾ ਹੈ। ਦਰਅਸਲ ਇਹ ਗੱਲ ਲੋਕ ਭੁੱਲੀ ਬੈਠੇ ਨੇ ਕਿ ਕੈਨੇਡੀਅਨ ਸਿਆਸਤਦਾਨ ਭਾਵੇਂ ਲਿਬਰਲ ਹੋਣ ਜਾਂ NDPer ਜਾਂ ਫਿਰ ਕਿਸੇ ਹੋਰ ਪਾਰਟੀ ਵਾਲੇ ਮੁੱਖ ਤੌਰ 'ਤੇ ਭਾਰਤ ਪੱਖੀ ਲੌਬੀ ਨੂੰ ਹੀ ਪੱਠੇ ਪਾਏ ਜਾ ਰਹੇ ਨੇ ਅਤੇ ਲੰਬੇ ਸਮੇਂ ਤੋਂ ਵੇਖਿਆ ਜਾ ਰਿਹਾ ਹੈ ਕਿ ਭਾਰਤ ਸਰਕਾਰ ਵੱਲੋਂ ਇਹ ਗੱਲ ਬਾਰ-ਬਾਰ ਉਛਾਲੀ ਜਾਂਦੀ ਹੈ ਕਿ ਕੈਨੇਡਾ ਵਿੱਚ ਖਾਲਿਸਤਾਨੀ ਦੰਦ ਰੌਂਦੇ ਫਿਰਦੇ ਨੇ ਅਤੇ ਉਹਨਾਂ ਨੂੰ ਸਰਕਾਰੀ ਸ਼ਹਿ ਪ੍ਰਾਪਤ ਹੈ, ਜਦੋਂ ਕਿ ਖਾਲਿਸਤਾਨ ਦੀ ਮੁਹਿੰਮ ਸਮਾਂ ਵਿਹਾ ਚੁੱਕੀ ਮੁਹਿੰਮ ਹੈ ਅਤੇ ਇਸ ਸਮੇਂ ਹਿੰਦੂਤਵਾ ਦੇ ਨਾਂ 'ਤੇ ਦਹਿਸ਼ਤਵਾਦ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ ਅਤੇ ਹਿੰਦੂਤਵੀ ਦਹਿਸ਼ਤਗਰਦੀ ਦਾ ਖਤਰਾ ਸਿਰ ਚੜ੍ਹ ਕੇ ਬੋਲ ਰਿਹਾ ਹੈ ਅਤੇ ਉਸ ਦਾ ਅਸਰ ਦੁਨੀਆ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਕਬੂਲ ਕੀਤਾ ਜਾ ਰਿਹਾ ਹੈ ਅਤੇ ਭਾਰਤ ਪੱਖੀ ਲੌਬੀ ਵੀ ਕਾਫੀ ਸਰਗਰਮ ਹੋਈ ਹੈ ਅਤੇ ਉਸ ਦੀ ਸੁਰ ਵੀ ਕਾਫੀ ਤਿੱਖੀ ਹੋਈ ਹੈ। ਜਾਪਦਾ ਇੰਦਾ ਹੈ ਕਿ ਭਾਰਤ ਸਰਕਾਰ ਦਾ ਹੀ ਪ੍ਰਚਾਰ ਰਮੇਸ਼ ਸੰਘਾ ਅਤੇ ਅਜਿਹੇ ਹੋਰ ਵਿਧਾਇਕਾਂ ਅਤੇ ਸਾਂਸਦਾਂ ਰਾਹੀਂ ਕਰਵਾਇਆ ਜਾ ਰਿਹਾ ਹੈ ਅਤੇ ਇਸ ਗੱਲ ਨੂੰ ਦਰਕਿਨਾਰ ਕਰਕੇ
ਉਲਟਾ ਖਾਲਿਸਤਾਨ ਦੇ ਮੁੱਦੇ ਨੂੰ ਹਵਾ ਦਿੱਤੀ ਜਾ ਰਹੀ ਹੈ। ਔਰ ਜਿਵੇਂ ਜਿਵੇਂ ਫੈਡਰਲ ਚੋਣਾਂ ਲਾਗੇ ਆ ਰਹੀਆਂ ਨੇ, ਜਾਪਦਾ ਇੱਦਾਂ ਕਿ ਇਹ ਪ੍ਰਚਾਰ ਹੋਰ ਵੀ ਤਿੱਖਾ ਹੋਣ ਵਾਲਾ ਹੈ। ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਅਤੇ ਸਵਾਲ ਕਰਨੇ ਚਾਹੀਦੇ ਨੇ। ਵੇਖਣ ਵਾਲੀ ਇਹ ਹੈ ਪੱਠੇ ਭਾਰਤੀ ਲੌਬੀ ਨੂੰ ਪਾਏ ਜਾ ਰਹੇ ਨੇ ਅਤੇ ਉਸ ਦਾ ਇੱਕ ਨਮੂਨਾ ਇਹ ਹੈ ਕਿ ਕਸ਼ਮੀਰ ਵਿੱਚ ਹਾਲ ਵਿੱਚ ਹੋਈ ਘੇਰਾਬੰਦੀ ਨੂੰ ਲੈ ਕੇ ਦੇਸੀ ਸਿਆਸਤਦਾਨਾਂ ਨੇ ਠੋਕ ਵਜਾ ਕੇ ਕੈਨੇਡਾ ਵਿੱਚ ਕੁਝ ਨਹੀਂ ਕਿਹਾ, ਉਲਟਾ ਇਸ ਮਾਮਲੇ ਨੂੰ ਹਊ ਪਰੇ ਕਰ ਦਿੱਤਾ ਗਿਆ। ਛੋਟੇ ਜਗਮੀਤ ਸਿੰਘ ਦੇ ਬਾਕੀ ਤਕਰੀਬਨ ਸਾਰੀਆਂ ਪਾਰਟੀਆਂ ਦੇ ਆਗੂਆਂ ਅਤੇ ਚੁਣੇ ਹੋਏ ਵਿਧਾਇਕਾਂ ਦੇ ਸਾਂਸਦਾਂ ਨੇ ਇਸ ਬਾਰੇ ਵਿੱਚ ਚੁੱਪੀ ਵੱਟੀ ਰੱਖੀ ਹੈ। ਇਹੀ ਨਹੀਂ, 2014 ਵਿੱਚ ਜਦੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਸਨ, ਉਸ ਸਮੇਂ ਤੋਂ ਲੈ ਕੇ ਹੁਣ ਤੱਕ ਭਾਰਤ ਵਿੱਚ ਘੱਟ ਗਿਣਤੀ ਦੇ ਹਮਲੇ ਤਿੱਖੇ ਹੋਏ ਨੇ ਅਤੇ ਹਿੰਦੂਤਵੀ ਦਹਿਸ਼ਤਵਾਦ ਵਧਿਆ ਹੈ। ਪਰੰਤੂ ਕੈਨੇਡਾ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਪੂਰੀ ਤਰ੍ਹਾਂ ਚੁੱਪੀ ਪਸਰੀ ਹੋਈ ਹੈ ਅਤੇ ਖਾਲਿਸਤਾਨ ਦੇ ਮੁੱਦੇ ਨੂੰ ਬੇਲੋੜੀ ਤੂਲ ਦਿੱਤੀ ਜਾ ਰਹੀ ਹੈ, ਜਿਸ ਤੋਂ ਗੱਲ ਸਾਫ਼ ਹੈ ਕਿ ਸਾਰਾ ਕੁਝ ਭਾਰਤੀ ਏਜੰਸੀਆਂ ਦੇ ਇਸ਼ਾਰਿਆਂ 'ਤੇ ਹੋ ਰਿਹਾ ਹੈ। ਇਹ ਸਨ ਅੱਜ ਦੀਆਂ ਅਪਡੇਟਸ। ਗੁਰਪ੍ਰੀਤ ਨੂੰ ਦਿਓ ਇਜਾਜ਼ਤ। ਧੰਨਵਾਦ। ਮੇਰੀ ਤੁਹਾਡੀ ਮੁਲਾਕਾਤ ਕੱਲ੍ਹ ਨੂੰ ਦੁਬਾਰਾ ਹੋਵੇਗੀ। ਹੈਵ ਅ ਨਾਈਸ ਡੇ।